अस्सलाम वालेकुम, सत श्री अकाल। मैं नासिर ढिल्लों लाइलपुर पाकिस्तान तो पंजाबी लहर की टीम अज पहुंची है गुरुद्वारा ननकाना साहब जन्म स्थान इत्थे गुरपुरब दियां सैलीब्रेशनस चल रही ने ते असी कोशिश करते हैं कि जोड़े सिख यात्री ऑल ओवर द वर्ल्ड इत्थे शिरकत करते हैं गुरपुरब दियां दूसरी फैसटिवल्स दे उन्होंने किस तरह जो आते हैं दूसरे मुल्कों तो पाकिस्तान तो किस तरह की उन्होंने ज़हनी ख्यालात की होंगे ने तो इत्थे आके उन्होंने सोच की है ਇਹੋ इस तरह के कुछ सवाल जोड़े ਆਪਾਂ ਕਰਾਂਗੇ। एक मुक्तसर तो आए हुए ने साडे कोल ते उन्हां को पुछांगे उन्हां दा एक्सपीरियंस किस तरह का रहा। अस्सलाम वालेकुम, सत श्री अकाल। सत श्री अकाल भाई साहब। की नाम तुहाडा? रमनदीप सिंह, पिंड भंगचड़ी, जिला श्री मुक्तसर साहब जी। ठीक, अच्छा तुसीं मैनूं ये दसो भी तुहाडा किस तरह का एक्सपीरियंस रहा ननकाना साहब आउण दा। मैं तुहाडे कोल पुछांगा शुरू तो जो तुसीं तुहाडा वीज़ा प्रोसैस चल रहा सी उदों तुहाडे ज़हन 'च ख्यालात की सन ते दूसरे लोगों का सुनिया कि बड़ी होंदा कि पाकिस्तान जाना उत्थे हालात नहीं ठीक, उस वालों थोड़ा जिहा मैं तुहानूं पुछना चाहांगा। ਜਦੋਂ ਅਸੀਂ ਵੀਜ਼ਾ ਦੇ ਵਾਸਤੇ ਅਪਲਾਈ ਕੀਤਾ SGPC ਨੂੰ ਆਪਣੇ ਪਾਸਪੋਰਟ ਦਿੱਤੇ ਤੇ ਸਾਨੂੰ ਇਹ ਸੀਗਾ ਕਿ ਵੀਜ਼ਾ ਸ਼ਾਇਦ ਲੱਗੂਗਾ ਕਿ ਨਹੀਂ ਲੱਗੂਗਾ, ਇਹ ਦੁਚਿੱਤੀ ਬਣੀ ਹੋਈ ਸੀਗੀ ਵੀਜ਼ਾ ਦੇ ਸੰਬੰਧੀ। ਜਦੋਂ ਵੀਜ਼ਾ ਕਲੀਅਰ ਹੋਇਆ ਇੱਕ ਦਿਨ ਪਹਿਲਾਂ ਅਸੀਂ ਉੱਥੋਂ ਆ ਕੇ ਆਪਣੇ ਪਾਸਪੋਰਟ ਕਲੈਕਟ ਕੀਤੇ ਤੇ ਸਵੇਰ ਅਸੀਂ 8:45 ਦਾ ਟ੍ਰੇਨ ਦਾ ਟਾਈਮ ਦਿੱਤਾ ਗਿਆ ਸੀ, ਜਿਹੜੀ ਕਿ ਉੱਥੇ ਸਾਰੇ ਹੀ ਜਿਹੜੇ ਸਿੱਖ ਯਾਤਰੀ ਸੀਗੇ ਉਹ 10 ਵਜੇ ਨੂੰ ਸਾਰੇ ਪਹੁੰਚ ਗਏ, ਕਿਉਂਕਿ ਇੱਕ 8:45 ਸੀ, ਇੱਕ 10 ਸੀ ਤੇ ਇੱਕ 11 ਸੀ ਤੇ ਇਹ ਪਹਿਲੀ ਟ੍ਰੇਨ ਹੀ 12 ਵਜੇ ਉੱਥੋਂ 12 ਵਜੇ ਤੋਂ ਬਾਅਦ ਚੱਲੀ ਜਿਹੜੀ ਸੀ ਤੇ ਬੜੀ ਭੀੜ ਭੜੱਕੇ ਵਾਲਾ ਮਾਹੌਲ ਸੀ। ਖੈਰ ਜਦੋਂ ਅਸੀਂ ਪਾਕਿਸਤਾਨ ਦੇ ਵਿੱਚ ਐਂਟਰ ਕੀਤੇ ਤਾਂ ਉਹਨਾਂ ਨੇ ਬੜਾ ਜ਼ੋਰਦਾਰ ਸਵਾਗਤ ਦਾ ਉਹਨਾਂ ਦਾ ਢੰਗ ਸੀਗਾ, ਫੁੱਲਾਂ ਦੇ ਹਾਰ ਪਾ ਕੇ ਥੱਲੇ ਗੁਲਾਬ ਫੁੱਲ ਦੀਆਂ ਪੱਤੀਆਂ ਸਿੱਟ ਕੇ ਲੰਗਰ ਦਾ ਬੜਾ ਬਿਹਤਰ ਪ੍ਰਬੰਧ ਕਰਕੇ ਜੀ ਆਇਆਂ ਦਾ ਉਹਨਾਂ ਦਾ ਬੜਾ ਉਹਨਾਂ ਨੇ ਇਸਤਕਬਾਲ ਕੀਤਾ ਇੱਥੇ ਆਉਣ ਤੇ ਸਾਨੂੰ ਬੜਾ ਮਹਿਸੂਸ ਉੱਥੋਂ ਹੀ ਬੜਾ ਗ੍ਰੇਟ ਫੀਲਿੰਗਸ ਹੋਈਆਂ ਕਿ ਆਹ ਤਾਂ ਬਹੁਤ ਇਹਨਾਂ ਨੇ ਵਧੀਆ ਇੰਤਜ਼ਾਮ ਕੀਤਾ ਹੈ ਤੇ ਖੈਰ ਅੱਗੇ ਵੀ ਵਧੀਆ ਹੋਵੇਗਾ ਤੇ ਬਹੁਤ ਵਧੀਆ ਇੰਤਜ਼ਾਮ ਸੀਗਾ। ਟਾਈਮ ਸਿਰ ਸਾਨੂੰ ਉਹ ਇੱਥੇ ਸ੍ਰੀ ਨਨਕਾਣਾ ਸਾਹਿਬ 8 ਵਜੇ ਨੂੰ ਲੈ ਆਏ ਤੇ ਅਸੀਂ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਤੇ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਸੱਚੇ ਪਾਤਸ਼ਾਹ ਜੀ ਦੇ ਅਸੀਂ ਇਸ ਗੱਲ ਤੋਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ, ਜਿੱਥੇ ਪਾਕਿਸਤਾਨੀ ਆਵਾਮ ਦੇ ਇੱਥੋਂ ਦੇ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਤੇ ਅਸੀਂ ਇਹਨਾਂ ਦੇ ਵੀ ਬੜੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਤੇ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਸੱਚੇ ਪਾਤਸ਼ਾਹ ਨੇ ਸਾਨੂੰ ਗਰੀਬਾਂ ਨੂੰ ਦਰਸ਼ਨ ਦੇ ਕੇ ਨਿਵਾਜਿਆ। अच्छा चलो ये तुसीं दस्सिया भी ये तो गवर्नमेंट लैवल ते जिहड़े साडे सरकारी इदारे ने जिन्हां ने तुहानूं वैलकम करना सी ਉਹ ਤੁਸੀਂ ਦੱਸਿਆ ਵੀ ਤੁਹਾਡਾ ਐਕਸਪੀਰੀਅੰਸ ਇਸ ਤਰ੍ਹਾਂ ਕਿ ਉਹਨਾਂ ਬੜਾ ਅੱਛੇ ਤਰੀਕੇ ਦੇ ਨਾਲ ਉਹਨਾਂ ਦੀ ਹਸਪਿਟੈਲਿਟੀ ਵੱਲੋਂ ਦੱਸਿਆ ਕਿ ਬੜਾ ਅੱਛਾ ਜ਼ਬਰਦਸਤ ਸੀ। ਹੁਣ ਤੁਸੀਂ ਇਹ ਦੱਸੋ ਵੀ ਲੋਕਲ ਆਵਾਮ ਜਿਹੜੇ ਲੋਕ ਨੇ ਉਹਨਾਂ ਦਾ ਬਿਹੇਵ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਤੁਸੀਂ ਫੀਲ ਕੀਤਾ? ਵੇਖੋ ਜੀ, ਲੋਕਲ ਆਵਾਮ ਦੇ ਬਿਹੇਵ ਦੀ ਜੇ ਮੈਂ ਗੱਲ ਕਰਾਂ ਤਾਂ ਇੱਥੇ ਮੈਂ ਹੁਣੇ ਦੀ ਗੱਲ ਕਰਦਾ, ਮੈਂ ਕਿਸੇ ਨੂੰ ਪੁੱਛਿਆ ਮੇਰਾ ਸਿਰ ਦਰਦ ਹੁੰਦਾ ਮੈਂ ਦਵਾਈ ਲੈਣ ਜਾਣੀ ਹੈ, ਉਹ ਇੱਕ ਦੀ ਬਜਾਏ 2 ਬੰਦੇ ਮੇਰੇ ਨਾਲ ਚਲੇ ਗਏ ਤੇ ਉਹਨਾਂ ਨੇ ਪਹਿਲਾਂ ਮੈਨੂੰ ਚਾਹ ਪਾਣੀ ਪੁੱਛਿਆ, ਫਿਰ ਜਾ ਕੇ ਉਹਨਾਂ ਨੇ ਦਵਾਈ ਜਿਹਦੇ ਦੁਕਾਨ ਦੇ ਉੱਤੋਂ ਅਸੀਂ ਸਿਰ ਦਰਦ ਦੀ ਮੈਡੀਸਨ ਲਈ ਉਹਨੇ ਪੈਸਾ ਨਹੀਂ ਲਿਆ। ਉਹ ਜਿਹੜੇ ਦੋਵੇਂ ਬੰਦੇ ਮੈਨੂੰ ਲੈ ਕੇ ਗਏ ਤੇ ਉਹਨਾਂ ਨੇ ਮੈਨੂੰ ਉੱਥੋਂ ਆਪਣਾ ਸੇਵਾ ਆਓ ਭਗਤ ਕੀਤੀ, ਮੈਨੂੰ ਕੁਛ ਉਹਨਾਂ ਨੇ ਬ੍ਰੇਕਫਾਸਟ ਖਵਾਇਆ ਬਾਹਰ ਦਾ ਤੇ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਸਾਨੂੰ ਬੜੀ ਬੇਸਬਰੀ ਨਾਲ ਉਡੀਕ ਕਰਦੇ ਨੇ ਤੇ ਬੜਾ ਵਧੀਆ ਇਸਤਕਬਾਲ। ਇੱਥੋਂ ਹੋਰ ਕੀ ਹੋ ਸਕਦਾ ਹੈ ਕਿ ਉਹ ਆਪਣੀ ਜੇਬ 'ਚੋਂ ਖਰਚਾ ਕਰਕੇ ਔਰ ਬਾਹਰ ਆਊਟਿੰਗ ਕਰਵਾ ਕੇ ਉਹਦੇ ਦੌਰਾਨ ਸਾਡਾ ਜਿਹੜਾ ਉਹ ਇੰਨਾ ਇਸਤਕਬਾਲ ਅਤੇ ਬੜੇ ਜੋਸ਼ੋ ਖਰੋਸ਼ ਨਾਲ ਉਹਨਾਂ ਨੇ ਗਲੇ ਮਿਲ ਕੇ ਸਾਡਾ ਉਹ ਭਾਵੇਂ ਕੋਈ ਵੀ ਬਰਾਦਰੀ ਢਿੱਲੋਂ ਸਾਹਿਬ ਹੋਣ ਤੇ ਚਾਹੇ ਉਹ ਇੱਥੋਂ ਦੇ ਮੁਹੰਮਦਨ ਬਰਾਦਰੀ ਹੋਵੇ, ਬੜੇ ਅੱਛੇ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਇੱਥੇ ਬੜਾ ਵਧੀਆ ਸਾਨੂੰ ਟਰੀਟ ਕੀਤਾ ਜਾ ਰਿਹਾ। ਬਹੁਤ ਵਧੀਆ ਦੱਸਿਆ ਇਹਨਾਂ ਨੇ ਆਪਣੀ ਗੱਲਬਾਤ ਵੀ ਕਿਸ ਤਰ੍ਹਾਂ ਸਾਨੂੰ ਟਰੀਟ ਕੀਤਾ ਗਿਆ। ਪਾਕਿਸਤਾਨੀ ਗਵਰਨਮੈਂਟ ਦੇ ਜਿਹੜੇ ਅਫੀਸ਼ੀਅਲ ਸਨ ਜਾਂ ਜਿਹੜੇ ਲੋਕਲ ਇੱਥੋਂ ਦੇ ਕਮਿਊਨਿਟੀ ਉਹਨਾਂ ਨੇ ਕਿਸ ਤਰ੍ਹਾਂ ਦਾ ਬਿਹੇਵ ਸੀ। ਅੱਛਾ, ਇਸ ਤੋਂ ਹਟ ਕੇ ਅਸੀਂ ਪ੍ਰੋਗਰਾਮ ਕਰਦੇ ਹਾਂ, ਇਸ ਤੋਂ ਹਟ ਕੇ ਅਸੀਂ ਕਰਦੇ ਹਾਂ ਪਾਰਟੀਸ਼ਨ ਬੇਸ 'ਤੇ ਕਿ ਪਾਰਟੀਸ਼ਨ ਜਿਹੜੇ ਜਦੋਂ ਹੋਈ ਉਸ ਤੋਂ ਪਹਿਲਾਂ ਦੇ ਕੀ ਹਾਲਾਤ ਨਾਲ ਲੋਕਾਂ ਦਾ ਆਪਸ ਦੇ ਵਿੱਚ ਮੋਹ ਪਿਆਰ ਕਿਸ ਤਰ੍ਹਾਂ ਸੀ ਤੇ ਪਾਰਟੀਸ਼ਨ ਤੋਂ ਦੇ ਮੌਕੇ 'ਤੇ ਕੀ ਬਣਿਆ ਕੀ ਹਾਲਾਤ ਤੇ ਉਸ ਤੋਂ ਬਾਅਦ ਦੇ ਕੀ ਹਾਲਾਤ ਨੇ। ਸਾਡੀਆਂ 3 ਪੀੜ੍ਹੀਆਂ ਜਿਹੜੀਆਂ ਵਾ ਅੱਜ ਸਾਡੇ ਤੱਕ 3 ਪੀੜ੍ਹੀਆਂ ਪਹੁੰਚਦੀਆਂ ਹੋ ਗਈਆਂ ਜਿਹੜੀਆਂ ਇਹ ਦੁਸ਼ਮਣੀ ਭੋਗ ਰਹੀਆਂ ਤੇ ਜਿਹੜੀ ਕਿ ਇਹਦੇ ਵਿੱਚ ਹਕੀਕਤ ਹੈ। ਸਾਡਾ ਮੇਰਾ ਪਰਸਨਲ ਐਕਸਪੈਰੀਮੈਂਟ ਜਿਹੜਾ 125 ਬਜ਼ੁਰਗਾਂ ਨੂੰ ਜਿਨ੍ਹਾਂ ਨੇ ਪਾਰਟੀਸ਼ਨ ਵੇਖੀ ਉਹਨਾਂ ਨੂੰ ਅਸੀਂ ਮਿਲ ਚੁੱਕੇ ਹਾਂ, ਉਹ ਦੱਸਦੇ ਆ ਕਿ ਸਾਡਾ ਬੜਾ ਪਿਆਰ ਸੀ, ਬੜਾ ਤੇਜ਼ ਸੀ ਇੱਕ ਦੂਜੇ ਦੇ ਨਾਲ, ਕਿ ਪਾਰਟੀਸ਼ਨ ਦੇ ਵਿੱਚ ਹੀ ਆ ਕੇ ਇਸ ਤਰ੍ਹਾਂ ਹੋਇਆ
ਤੇ ਉਸ ਤੋਂ ਬਾਅਦ ਸਾਡੀਆਂ ਦੋਵਾਂ ਜਿਹੜੇ ਮੀਡੀਆ ਵਾ ਜਿਹੜਾ ਜਾਂ ਇਹਨਾਂ ਦੇ ਇੱਕ ਦੂਜੇ ਦੇ ਵਿੱਚ ਨਫ਼ਰਤ ਤੇ ਡਰ ਇੰਨਾ ਭਰ ਦਿੱਤਾ ਗਿਆ ਕਿ ਅਸੀਂ ਅੱਜ ਤੱਕ ਉਹ ਦੁਸ਼ਮਣੀ ਭੋਗਣ ਡਏ ਹਾਂ। ਕਿਆ ਇਹ ਜਿਹੜੀ ਦੁਸ਼ਮਣੀ ਅਸੀਂ 3 ਨਸਲਾਂ ਤੱਕ ਭੁਗਤ ਲਈ ਆ, ਇਹਨੂੰ ਘੱਟ ਹੋਣਾ ਚਾਹੀਦਾ। ਬਾਰਡਰਾਂ ਦੇ ਉੱਤੇ ਲੱਗੀਆਂ ਬਾੜਾਂ ਰਹਿਣ, ਦੀਵਾਰਾਂ ਰਹਿਣ, ਲੇਕਿਨ ਦਿਲਾਂ ਦੀਆਂ ਜਿਹੜੀਆਂ ਦੀਵਾਰਾਂ ਇਹ ਖਤਮ ਹੋਣੀਆਂ ਚਾਹੀਦੀਆਂ। ਦੁਸ਼ਮਣੀ ਨਾ ਤਾਂ ਸਾਡੀ ਹੈ ਢਿੱਲੋਂ ਸਾਹਿਬ, ਤੇ ਨਾ ਸਾਡੀ ਆਵਾਮ ਦੀ ਦੁਸ਼ਮਣੀ ਹੈ, ਤੇ ਨਾ ਸਾਡੇ ਪੋਲੀਟੀਕਲ ਲੀਡਰਾਂ ਦੀ ਦੁਸ਼ਮਣੀ ਹੈ। ਇਹ ਰਾਜਨੀਤੀ ਦਾ ਖੇਲ ਹੈ ਜਿਹੜਾ ਇਹ ਖੇਲ ਰਹੇ ਹੈਗੇ ਆ। ਦੁਸ਼ਮਣੀ ਇਹਨਾਂ ਦੀ ਆਪਸ ਵਿੱਚ ਵੀ ਨਹੀਂ ਹੈ ਪੋਲੀਟੀਸ਼ੀਅਨਾਂ ਦੀ, ਆਵਾਮ ਦੀ ਤਾਂ ਖੈਰ ਹੈ ਹੀ ਨਹੀਂ ਹੈ, ਤੇ ਪੋਲੀਟੀਸ਼ੀਅਨਾਂ ਦੀ ਆਪਸ ਵਿੱਚ ਵੀ ਦੁਸ਼ਮਣੀ ਨਹੀਂ ਹੈ। ਇਹ ਤਾਂ ਇੱਕ ਇਹਨਾਂ ਦਾ ਮਹਿਜ ਸਟੰਟਬਾਜ਼ੀ ਤੇ ਫੰਡਿੰਗ ਦੇ ਰੌਲੇ ਤਾਂ ਹੋ ਸਕਦੇ, ਦੁਸ਼ਮਣੀਆਂ ਅਦਰਵਾਈਜ਼ ਇਹਨਾਂ ਪੋਲੀਟੀਸ਼ੀਅਨਾਂ ਦੀਆਂ ਵੀ ਨਹੀਂ। ਇਹ ਇੱਕ ਆਪਣੀ ਰਾਜਨੀਤੀ ਨੂੰ ਲੈ ਕੇ, ਸੱਚ ਤਾਂ ਆਈ ਹੈ ਕਿ ਆਪਣੀ ਰਾਜਨੀਤੀ ਨੂੰ ਲੈ ਕੇ ਇਹਨਾਂ ਦਾ ਜਿਹੜਾ ਹੈਗਾ ਉਹ ਕਾਰਾਂ ਦੇ ਅੱਗੇ ਪਿੱਛੇ ਚੱਲਦੀਆਂ ਰਹਿਣ ਗੱਡੀਆਂ, ਉਹਨਾਂ ਦਾ ਕਰਕੇ ਇਹ ਜਿਹੜਾ ਮਾਹੌਲ ਤਣਾਅ ਭਰਿਆ ਰਹਿੰਦਾ। ਅਦਰਵਾਈਜ਼ ਸਾਡੀਆਂ ਦੁਸ਼ਮਣੀਆਂ ਨਾ ਸੀ, ਨਾ ਹੈ, ਤੇ ਨਾ ਜੇ ਰੱਬ ਨੇ ਚਾਹਿਆ ਤਾਂ ਗਾਂ ਵਾਸਤੇ ਰਹਿਣਗੀਆਂ। ਲੋ ਜੀ, ਆਪਾਂ ਗੱਲਬਾਤ ਸਾਂਝੀ ਕੀਤੀ ਇੱਕ ਸਿੱਖ ਯਾਤਰੀ ਜਿਹੜੇ ਮੁਕਤਸਰ ਇੰਡੀਆ ਤੋਂ ਆਏ ਹੋਏ ਸਨ। ਉਹਨਾਂ ਕੋਲ ਪੁੱਛੇ ਵਿਊਜ਼ ਪਾਕਿਸਤਾਨ ਆਉਣ ਦਾ, ਉਹਨਾਂ ਦਾ ਵਿਜ਼ਿਟ ਕਿਸ ਤਰ੍ਹਾਂ ਦਾ ਰਿਹਾ ਤੇ ਕਿਸ ਤਰ੍ਹਾਂ ਦਾ ਟ੍ਰੀਟ ਸੀ, ਤੇ ਆਪਾਂ 47 ਤੇ ਵੀ ਗੱਲ ਕੀਤੀ, ਤੇ ਇੱਕ ਐਂਡ ਤੇ ਆਪਾਂ ਗੱਲ ਹੋਰ ਇਹਨਾਂ ਨਾਲ ਸ਼ੇਅਰ ਕਰਾਂਗੇ, ਇਹਨਾਂ ਦੀ ਜ਼ੁਬਾਨੀ ਸੁਣਾਂਗੇ ਕਿ ਜਿਹੜੇ ਅਸੀਂ ਸਾਡੇ ਤੱਕ ਜਿਹੜੀਆਂ ਗੱਲਾਂ ਪਹੁੰਚਦੀਆਂ ਕਿ ਜਿਹੜੇ ਨੌਜਵਾਨ ਤਬਕਾ ਨੇ, ਪੀੜ੍ਹੀ ਆ ਜਿਹੜੀ ਚੜ੍ਹਦੇ ਪੰਜਾਬ ਰਹਿੰਦੇ ਆ, ਉਹਨਾਂ ਦੇ ਜ਼ਿਹਨ 'ਚ ਪਾਕਿਸਤਾਨ ਦਾ ਵੀਜ਼ਾ ਲੱਗੇਗਾ ਤੇ ਦੂਸਰੇ ਮੁਲਕਾਂ ਦਾ ਵੀਜ਼ਾ ਸਾਡਾ ਨਹੀਂ ਲੱਗੇਗਾ। ਜਿਹੜਾ ਮੈਂ ਤਾਂ ਸਮਝਦਾ ਇੰਤਹਾਈ ਜਿਹੜੀ ਆ ਉਹ ਬੇਵਕੂਫਾਨਾ ਗੱਲ ਆ। ਇਹਦੇ ਵੱਲੋਂ ਤੁਸੀਂ ਕੀ ਸਮਝਦੇ ਹੋ? ਮੈਂ ਤਾਂ ਜੀ ਆਪਣੀ ਗੱਲ ਕਰ ਸਕਦਾ। ਵੇਖੋ, ਮੈਨੂੰ ਕਿਹਾ ਸੀਗਾ ਕਿਸੇ ਨੇ ਕਿ ਬਈ ਜੇ ਪਾਕਿਸਤਾਨ ਜਾਂਦਾ ਰਿਹਾ ਤੇ ਜਵਾਨਾ ਤੇਰਾ ਵੀਜ਼ਾ ਨਹੀਂ ਲੱਗਣਾ। ਮੈਂ ਕਿਹਾ ਅੱਗੇ ਕਿਹੜਾ ਅਮਰੀਕਾ ਵਾਲਾ ਜਹਾਜ਼ ਬੈਕ ਲੱਗਿਆ ਖੜਾ ਹੈ? ਹਾਂਜੀ। ਇਸ ਕਰਕੇ ਜੇ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਹੱਥ ਦੇ ਵਿੱਚ ਕਲਮ ਪਹਿਲਾਂ ਵੀ ਸੀ, ਜਿਨ੍ਹਾਂ ਨੇ ਲੇਖ ਲਿਖੇ ਆ, ਹੁਣ ਵੀ ਉਹਨਾਂ ਦੇ ਹੱਥ ਦੇ ਵਿੱਚ ਹੈ। ਜੇ ਉਹਨਾਂ ਨੇ ਭੇਜਣਾ ਹੈ ਤਾਂ ਭੇਜ ਹੀ ਦੇਣਾ ਹੈ। ਤੇ ਜੋ ਮੇਰੀ ਆਬਜ਼ਰਵੇਸ਼ਨ ਹੈ ਉਹ ਇੱਕ ਮਹਿਜ ਅਫਵਾਹ ਤੋਂ ਸਿਵਾਏ ਇਹ ਗੱਲ ਕੁਛ ਵੀ ਨਹੀਂ ਕਿ ਪਾਕਿਸਤਾਨ ਦੇ ਜਿਹੜੇ ਆਵਾਮ ਹੈ, ਲੋਕ ਹੈ, ਉਹ ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਹੋਰ ਯੂਰਪ ਦੀ ਕੰਟਰੀਜ਼ ਦੇ ਵਿੱਚ ਨਹੀਂ ਟਰੈਵਲ ਕਰਦੇ, ਨਹੀਂ। ਪਰ ਮੈਂ ਤੁਹਾਡੇ ਮੀਡੀਆ, ਪੰਜਾਬੀ ਲਹਿਰ ਦੇ ਜਿਹੜੇ ਹੈਗੇ, ਤੁਹਾਡੀ ਸਮੁੱਚੀ ਟੀਮ ਦਾ, ਖਾਸ ਕਰਕੇ ਢਿੱਲੋਂ ਸਾਹਿਬ ਦਾ, ਤੁਹਾਡਾ ਸਾਰਿਆਂ ਦਾ ਮੈਂ ਬਹੁਤ ਆਭਾਰ ਵਿਅਕਤ ਕਰਦਾ ਹਾਂ, ਤੁਹਾਡਾ ਧੰਨਵਾਦ ਕਰਦਾ ਹਾਂ। ਤੁਸੀਂ ਸਾਨੂੰ ਮੀਡੀਆ ਦੇ ਜ਼ਰੀਏ ਆਪਣੀ ਗੱਲ ਰੱਖਣ ਦਾ ਸਮਾਂ ਦਿੱਤਾ ਤੇ ਤੁਸੀਂ ਇਹਨੂੰ ਕਵਰੇਜ ਕਰ ਰਹੇ ਹੋ ਤੇ ਲੋਕਾਂ ਦੀ ਗੱਲ, ਕਿਉਂਕਿ ਮੈਂ ਵੀ ਮੀਡੀਆ ਦੇ ਥਰੂ ਟਰੈਕਟ ਹੋ ਕੇ ਇੱਥੇ ਆਇਆ। ਰੋਜ਼ ਸੁਣਦੇ ਸੀ ਆ ਜਿਹੜਾ ਗਾਣਾ ਪਿੱਛੇ ਵੱਜੀ ਜਾਂਦਾ, ਇਹਨੂੰ ਰੋਜ਼ ਹੀ ਤੜਕੇ ਸੁਣਨਾ ਕਿ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ। ਅੱਖਾਂ ਢਿੱਲੋਂ ਸਾਹਿਬ ਉਦੋਂ ਨਮ ਹੋ ਜਾਂਦੀਆਂ, ਭਰਿਆ ਹੁੰਦੀਆਂ ਕਿ ਇਹਨਾਂ ਚੰਦ ਸਿਆਸੀ ਲੋਕਾਂ ਦੀਆਂ ਰਾਜਨੀਤੀਆਂ ਦਾ ਕਰਕੇ ਅਸੀਂ ਲੋਕ ਜਿਹੜੇ ਆ ਉਹ ਆਪਣੇ ਗੁਰੂ ਨਾਨਕ ਦੇਵ ਨਿਰੰਕਾਰ ਸੱਚੇ ਪਾਤਸ਼ਾਹ ਦੇ ਜਿਹੜੇ ਸਥਾਨ ਹੈ ਪਵਿੱਤਰ, ਤੇ ਤੁਸੀਂ ਲੋਕ ਜਿਹੜੇ ਹੈਗੇ ਆ ਜਾਂ ਇੱਥੋਂ ਦੀ ਆਵਾਮ ਹੈ ਉਹ ਖਵਾਜਾ ਗਰੀਬ ਨਵਾਜ਼, ਖਵਾਜਾ ਮੁਇਨੁੱਦੀਨ ਚਿਸ਼ਤੀ ਸਾਹਿਬ ਦੀ ਦਰਗਾਹ ਅਜਮੇਰ ਸ਼ਰੀਫ ਤੋਂ ਉਹ ਜਿਹੜੇ ਵਾਂਝੇ ਹੋ ਚੁੱਕੇ ਹੋ, ਤੇ ਜੇ ਜਾਂਦੇ ਵੀ ਹੋ ਤਾਂ ਬੜੀ ਟਰਬਲ ਫੇਸ ਕਰਕੇ ਜਿਹੜਾ ਹੈਗਾ ਇਮੀਗ੍ਰੇਸ਼ਨ ਤੇ ਦੂਜੇ ਤੀਜੇ ਥਾਵਾਂ ਤੇ ਬੜੀਆਂ ਇਨਕੁਆਇਰੀਆਂ ਫੇਸ ਕਰਕੇ ਅਸੀਂ ਜਾਂਦੇ ਹਾਂ। ਸੋ ਇਹ ਨਹੀਂ ਹੋਣਾ ਚਾਹੀਦਾ। ਤੇ ਤੁਹਾਡਾ ਮੀਡੀਆ ਦਾ ਜੇ ਰੋਲ ਇਸੇ ਹੀ ਤਰ੍ਹਾਂ ਬਾਸ ਦਸਤੂਰ ਜਾਰੀ ਰਿਹਾ ਤੇ ਮੈਨੂੰ ਲੱਗਦਾ ਹੈ ਕਿ ਉਹ ਦਿਨ ਦੂਰ ਨਹੀਂਗਾ ਜਦੋਂ ਇਹ ਜਿਹੜੇ ਰਾਜਨੀਤਿਕ ਵਾਨ ਹੈ, ਇਹ ਰਾਜਨੀਤਿਕ ਹਸਤੀਆਂ ਮਜਬੂਰ ਹੋ ਜਾਣਗੀਆਂ। ਆਵਾਮ ਨੂੰ ਜਗਾਉਣ ਦੀ ਲੋੜ ਹੈ, ਜਾਗ ਸਕਦਾ ਢਿੱਲੋਂ ਸਾਹਿਬ ਤੁਹਾਡੇ ਥਰੂ ਹੋ, ਤੇ ਇਹਨਾਂ ਨੂੰ ਆਪਾਂ ਜਗਾਈਏ, ਇਹਨਾਂ ਨੂੰ ਅਹਿਸਾਸ ਕਰਾਈਏ ਕਿ ਅਸੀਂ ਪੰਜਾਬ ਦੇ ਲੋਕ ਇੱਕ ਹੈ ਤੇ ਅਸੀਂ ਇੱਕ ਹੀ ਰਹਿਣਾ ਚਾਹੁੰਦੇ ਹਾਂ। ਸਾਡੇ ਵਿੱਚ ਇਹ ਦੀਵਾਰਾਂ, ਇਹ ਤਾਰਾਂ, ਇਹ ਜਿਹੜੇ ਮਨਮਟਾਵ ਤੁਸੀਂ ਪੈਦਾ ਕਰਨ ਦੀ ਨਾਕਾਮਯਾਬ ਕੋਸ਼ਿਸ਼ ਕਰ ਰਹੇ ਹੈਗੇ ਹੋ, ਉਹ ਤੁਹਾਡੀ ਕਾਮਯਾਬ ਨਹੀਂ ਹੋਣੀ। ਤੁਹਾਨੂੰ ਸਾਰਿਆਂ ਨੂੰ, ਸਾਰੀ ਵਰਲਡ ਦੇ ਵਿੱਚ ਵਸਦੀ ਸਿੱਖ ਸੰਗਤ ਨੂੰ ਪੰਜਾਬੀ ਲਹਿਰ ਦੇ ਜ਼ਰੀਏ ਤੇ ਮੈਂ ਸਾਰਿਆਂ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸੱਚੇ ਪਾਤਸ਼ਾਹ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਕਰਦੀਆਂ। ਇੱਥੋਂ ਦੀ ਮੈਨੇਜਮੈਂਟ ਕਮੇਟੀ ਦਾ, ਗਵਰਨਮੈਂਟ ਆਫ ਪਾਕਿਸਤਾਨ ਦਾ, ਸਾਰੇ ਜਿਹੜੇ ਇੱਥੇ ਅਫੀਸ਼ੀਅਲਸ, ਜਿਹੜੇ ਨੌਜਵਾਨ, ਜਿਹੜੇ ਰੇਂਜਰਸ ਸਾਡੀ ਸੁਰੱਖਿਆ ਦੇ ਵਾਸਤੇ ਤਾਇਨਾਤ ਹੈ ਤੇ ਤੁਸੀਂ ਤਾਇਨਾਤ ਹੋ ਸਾਡੀ ਗੱਲ ਪਹੁੰਚਾਉਣ ਵਾਸਤੇ, ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਲਓ ਜੀ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਧੰਨਾ ਤੁਸੀਂ ਸਾਡੇ ਨਾਲ ਏਡੇ ਅੱਛੇ ਵਿਚਾਰ ਜਿਹੜੇ ਉਹ ਸਾਂਝੇ ਕੀਤੇ ਤੇ ਸਾਡੇ ਨਾਲ
ਬੜੇ ਪਿਆਰ ਦੇ ਜਿਹੜੇ ਆ ਉਹ ਬੋਲ ਪਾਏ ਤੇ ਹੋਪਫੁਲੀ ਆਪਾਂ ਇਹਨਾਂ ਦੇ ਗੱਲ ਜਿਹੜੀ ਆ ਜਿਹੜੀਆਂ ਦੂਰੀਆਂ ਜਿਹੜੀਆਂ ਇਹਨਾਂ ਨੂੰ ਮੁਕਾਵਾਂਗੇ ਤੇ ਅਸੀਂ ਜਿਹੜੀ ਇੱਕ ਕੋਸ਼ਿਸ਼ ਲਹਿਰ ਜਿਹੜੀ ਆ ਸ਼ੁਰੂ ਕੀਤੀ ਆ ਜਾਰੀ ਕੀਤੀ ਆ ਕਿ ਦੋਵਾਂ ਪੰਜਾਬ ਦੇ ਜਿਹੜੇ ਬਜ਼ੁਰਗ ਨੇ ਜਿਹੜੇ ਲੋਕ ਨੇ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਆਪਣੇ ਜੰਮਣ ਭੌਂ ਥਾਂ ਜਿਹੜੇ ਉਹ ਵੇਖਣਾ ਚਾਹੁੰਦੇ ਨੇ ਜਿਸ ਤਰ੍ਹਾਂ ਗੁਰਦੁਆਰਾ ਨਨਕਾਣਾ ਸਾਹਿਬ ਹੈ ਇਹਨਾਂ ਵਾਸਤੇ ਵੀ ਲੋਕਾਂ ਦਾ ਦਿਲ ਧੜਕਦੇ ਇਸੇ ਤਰ੍ਹਾਂ ਹੀ ਅਜਮੇਰ ਸ਼ਰੀਫ ਜਾਣ ਨੂੰ ਵੀ ਮੁਸਲਮਾਨਾਂ ਦੇ ਦਿਲ ਧੜਕਦੇ ਤੇ ਆਪਣੇ ਪਿੰਡਾਂ ਨੂੰ ਆਪਣੇ ਜੰਮਣ ਭੌਂ ਥਾਵਾਂ ਨੂੰ ਨਹੀਂ ਲੋਕ ਭੁੱਲਦੇ ਤੇ ਹੋਪਫੁਲੀ ਆਪਾਂ ਇਹਨਾਂ ਪ੍ਰੋਗਰਾਮਸ ਦੇ ਜ਼ਰੀਏ ਇਹਨਾਂ ਵੀਡੀਓਜ਼ ਦੇ ਜ਼ਰੀਏ ਇਹਨਾਂ ਜਿਹੜੇ ਰਾਜਨੀਤਿਕ ਜਿਹੜੇ ਸਿਆਸਤਦਾਨ ਜਾਂ ਜਿਹੜੇ ਦੂਸਰੇ ਅਨਾਸਰ ਨੇ ਜਿਹੜੇ ਇਹਨਾਂ ਨੂੰ ਮਿਲਣਾ ਨਹੀਂ ਦੇਣਾ ਚਾਹੁੰਦੇ ਉਹਨਾਂ ਤੱਕ ਆਪਣਾ ਮੁੱਦਾ ਰੱਖਾਂਗੇ ਤੇ ਆਪਣਾ ਮੁੱਦਾ ਇੰਨੇ ਜ਼ੋਰੋ ਸ਼ੋਰ ਦੇ ਨਾਲ ਆਵਾਮ ਤੱਕ ਪਹੁੰਚਾਵਾਂਗੇ ਕਿ ਆਵਾਮ ਜਿਹੜੀ ਉਹ ਜਾਗੇ ਤੇ ਇਹਨਾਂ ਨੂੰ ਗੁੱਸਿਆਂ ਨੂੰ ਇਹ ਦੁਸ਼ਮਣੀ ਜਿਹੜੀ ਆ ਅਸੀਂ ਲਈ ਫਿਰਦੇ ਆ ਤਿੰਨਾਂ ਪੀੜ੍ਹੀਆਂ ਤੇ ਇਹਨਾਂ ਨੂੰ ਦੁਸ਼ਮਣੀ ਨੂੰ ਮੁਕਾਵਾਂਗੇ ਮਿਲਦੇ ਆ ਫਿਰ ਅਗਲੇ ਪ੍ਰੋਗਰਾਮ ਤੱਕ ਲਈ ਨਸ ਚੱਲੋ ਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਮਿਲਦੇ ਆ ਫਿਰ ਰੱਬ ਰੱਖਾ